ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋਤਿਓ, ਅੱਜ ਜੁਲਾਈ ਦੀ 3 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਸਿੰਘ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ ਤੇ ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜੋ ਬਿੱਲ ਹੈਗਾ, ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਟਰੰਪ ਹੁਣੀ ਬਿਗ ਬਿਊਟੀਫੁਲ ਬਿੱਲ ਕਹਿ ਰਹੇ ਹੈਗੇ ਆ ਤੇ ਬਹੁਤ ਸਾਰੇ ਕਹਿ ਰਹੇ ਆ ਵੀ ਇਹ ਨਹੀਂ, ਬਿੱਲ ਬਿਲਕੁਲ ਗਲਤ ਹੈਗਾ। ਸੋ ਉਹ ਬਿੱਲ ਸੈਨੇਟ ਤੋਂ ਬਾਅਦ ਅੱਜ ਕਾਂਗਰਸ ਵਿੱਚੋਂ ਵੀ ਪਾਸ ਹੋ ਗਿਆ ਹੈਗਾ, ਜਿਹਦੇ ਵਿੱਚ ਬਹੁਤ ਸਾਰੇ ਟੈਕਸ ਕੱਟਸ ਹੈਗੇ ਆ ਕੰਪਨੀਆਂ ਨੂੰ, ਅਮੀਰ ਲੋਕਾਂ ਨੂੰ, ਤੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਸੋਸ਼ਲ ਸੇਫਟੀ ਨੈਟ ਆ ਉਹਦੇ ਵਿੱਚ ਸਲੈਸ਼ਿੰਗ ਆ, ਜਿੱਦਾਂ ਫੂਡ ਸਟੈਂਪਾਂ ਨੂੰ ਲੈ ਕੇ, ਮੈਡੀਕੇਅਰ ਨੂੰ ਲੈ ਕੇ, ਸਟੂਡੈਂਟਸ ਦੇ ਲੋਨ ਨੂੰ ਲੈ ਕੇ। ਸੋ ਇਦਾਂ ਦਾ ਬਹੁਤ ਸਾਰਾ ਉਹਨਾਂ ਦੇ ਵਿੱਚ ਕੱਟ ਹੈਗਾ। ਸੋ 218 ਵੋਟਾਂ ਜੋ ਆ ਉਹ ਹੱਕ ਦੇ ਵਿੱਚ ਪਈਆਂ, 214 ਅਗੇਂਸਟ ਪਈਆਂ, ਮੋਸਟਲੀ ਅਲੋਂਗ ਦਾ ਪਾਰਟੀ ਲਾਈਨ। ਸਿਰਫ 2 ਰਿਪਬਲਿਕਨਸ ਨੇ ਇਹਦੇ ਜਿਹੜੀ ਅਗੇਂਸਟ ਵੋਟ ਪਾਈ ਹੈਗੀ ਆ। ਆਰਚਬਿਸ਼ਪ ਟਿਮੋਥੀ ਬਰੋਜਲੀਓ ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਇਹ ਦੱਸਿਆ ਵੀ ਜੋ ਇਹ ਬਿੱਲ ਪਾਸ ਹੋਇਆ ਹੈਗਾ ਆ ਇਹ ਸਹੀ ਨਹੀਂ ਹੈਗਾ। ਕਹਿੰਦੇ ਵੀ ਅਨਕੌਂਸਟੀਨੇਬਲ ਹੈਗਾ, ਕਿਉਂਕਿ ਤੁਸੀਂ ਹੈਲਥ ਕੇਅਰ, ਫੂਡ ਅਸਿਸਟੈਂਸ ਕੱਟ ਰਹੇ ਹੋ ਤੇ ਇਮੀਗ੍ਰੇਸ਼ਨ ਪ੍ਰੋਵੀਜ਼ਨ ਜੋ ਵਿੱਚ ਐਡ ਕੀਤੇ ਗਏ ਆ ਬਿਲੀਅਨਸ ਆਫ ਡਾਲਰ, ਉਹ ਬੱਚਿਆਂ ਨੂੰ ਤੇ ਲੋਕ ਜਿਹੜੇ ਇਮੀਗ੍ਰੈਂਟ ਹੈਗੇ ਉਹਨਾਂ ਨੂੰ ਜਿਹੜਾ ਹਰਟ ਕਰੂਗਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਸਾਡੇ ਲਈ ਤਾਂ ਬੜਾ ਈਜ਼ੀ ਹੋਇਆ, ਅਸੀਂ ਬਹੁਤ ਜਲਦੀ ਜਿਹੜਾ ਇਹ ਬਿੱਲ ਆ ਕਾਂਗਰਸ ਦੇ ਵਿੱਚੋਂ ਪਾਸ ਕਰਾ ਲਿਆ ਹੈਗਾ। ਸੋ ਹੁਣ ਪ੍ਰੈਜ਼ੀਡੈਂਟ ਇਸ ਬਿੱਲ ਦੇ ਉੱਤੇ ਜਿਹੜਾ ਆ ਆਪਣੇ ਸਿਗਨੇਚਰ ਕਰਨਗੇ। ਇਲੋਨ ਮਸਕ ਜਿਹੜਾ ਅਮਰੀਕਾ ਦਾ, ਜਿਹੜਾ ਕੈਲੀਫੋਰਨੀਆ ਅਮਰੀਕਾ ਦਾ ਰਿਪਬਲਿਕਨ ਪਾਰਟੀ ਦਾ ਬਹੁਤ ਵੱਡਾ ਡੋਨਰ ਹੈਗਾ ਆ, ਜੀ ਉਹਨਾਂ ਨੇ ਇਹ ਕਿਹਾ ਸੀ ਵੀ ਮੈਂ ਇੱਕ ਨਵੀਂ ਪਾਰਟੀ ਬਣਾਉਣ ਜਾ ਰਿਹਾ ਹਾਂ ਜੇ ਇਹ ਬਿੱਲ ਪਾਸ ਹੋ ਜਾਂਦਾ। ਸੋ ਹੁਣ ਉਹਨਾਂ ਨੂੰ ਦੇਖਦੇ ਹਾਂ ਵੀ ਕਿੱਦਾਂ ਦੀ ਜਿਹੜੀ ਸਟੇਟਮੈਂਟ ਆ ਉਹ ਆਉਂਦੀ ਹੈਗੀ ਆ। ਜੀ ਬਿਲਕੁਲ। ਉਧਰ ਦੂਜੇ ਪਾਸੇ ਇਸ ਬਿੱਲ ਦੀ ਆਲੋਚਨਾ ਵੀ ਬਹੁਤ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਬਿੱਲ ਦੇ ਨਾਲ ਸਾਨੂੰ ਉਹ ਜਿਹੜੇ ਚੀਜ਼ਾਂ ਦਾ ਭੁਗਤਾਨ ਕਰਨਾ ਪਊਗਾ ਜਿਹੜੀਆਂ ਅਸੀਂ ਅਫੋਰਡ ਵੀ ਨਹੀਂ ਕਰ ਸਕਦੇ। ਜਿਹੜੇ ਜ਼ਿਆਦਾਤਰ ਲੋਕ ਨੇ ਉਹ ਮੈਡੀਕੇਡ ਦੇ ਉੱਤੇ ਵੀ ਜਿਹੜੇ ਨੇ ਉਹ ਮੁਨੱਸਰ ਨੇ, ਉਹ ਆਧਾਰਿਤ ਨੇ, ਜਾਂ ਕਹਿ ਲਓ ਕਿ ਉਹ ਨਿਰਭਰ ਨੇ ਮੈਡੀਕੇਡ ਦੇ ਉੱਤੇ। ਤੇ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਮੈਡੀਕੇਡ ਤੇ SNAP ਜਿਹੜਾ ਪ੍ਰੋਗਰਾਮ ਆ ਉਹਦੇ ਉੱਤੇ ਨਿਰਭਰ ਨੇ। ਐਮੈਂਡਾ ਹਿੰਟਨ ਜਿਹੜੇ 39 ਸਾਲ ਦੇ ਨੇ, ਮਿਜ਼ੂਰੀ ਦੇ ਵਿੱਚ ਰਹਿ ਰਹੇ ਨੇ, ਉਹ ਕਹਿੰਦੇ ਕਿ ਅਸੀਂ ਮੈਡੀਕੇਡ ਵੀ ਜਿਹੜੇ ਬੈਨੀਫਿਟਸ ਆ ਉਹ ਕਲੇਮ ਕਰਦੇ ਹਾਂ ਤੇ ਸਨੈਪ ਜਿਹੜੇ ਬੈਨੀਫਿਟ ਆ ਉਹ ਵੀ ਕਲੇਮ ਕਰਦੇ ਹਾਂ। ਪਰ ਉਹ ਕਹਿੰਦੇ ਕਿ ਮੈਂ ਲਗਾਤਾਰ ਗੈਸ ਸਟੇਸ਼ਨ ਤੇ ਪਾਰਟ ਟਾਈਮ ਕੰਮ ਕਰਦੀ ਹਾਂ, ਪਰ ਮੈਨੂੰ ਨਹੀਂ ਲੱਗਦਾ ਕਿ ਹੁਣ ਇਸ ਬਿੱਲ ਤੋਂ ਬਾਅਦ ਜਿੰਨੀ ਕੁ ਮੈਂ ਚਰਚਾ ਸੁਣ ਸਕੀ ਹਾਂ ਜਾਂ ਜਿੰਨਾ ਕੁ ਵੀ ਉਹ ਕਹਿੰਦੇ ਕਿ ਲੇਮੈਨ ਨੂੰ ਪਤਾ ਹੁੰਦਾ, ਉਹਦੇ ਮੁਤਾਬਕ ਮੇਰਾ ਹੁਣ ਜਿਹੜਾ ਗੁਜ਼ਾਰਾ ਉਹ ਮਤਲਬ ਔਖਾ ਹੋ ਜਾਣਾ। ਉਹਦੇ ਕਹਿਣ ਦੇ ਮੁਤਾਬਕ ਉਹ ਕਹਿੰਦੇ ਕਿ ਸਾਨੂੰ ਜਿਹੜੇ ਪਾਰਟ ਟਾਈਮ ਕੰਮ ਕਰਦੇ ਨੇ ਉਹ ਮਸਾਂ ਇੱਕ ਵੀਕ ਦੇ ਵਿੱਚ 1000 ਤੋਂ 1500 ਜਿਹੜਾ ਡਾਲਰ ਆ ਜਾਂ 1000 ਤੋਂ 1200 ਡਾਲਰ ਜਿਹੜਾ ਉਹ ਬਣਾਉਂਦੇ ਨੇ। ਬ੍ਰਿੰਟਨੀ ਫਿਲਿਪਸ ਜਿਹੜੇ ਨਾਰਥ ਕੈਰੋਲਾਈਨਾ ਦੇ ਨੇ, ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਵੀ ਜਿਹੜਾ ਬੰਦਾ 800-900 ਵੀਕਲੀ ਕਮਾ ਰਿਹਾ ਉਹ ਜਿਹੜਾ ਬੰਦਾ ਕਿਵੇਂ ਇਸ ਬਿੱਲ ਨੂੰ ਜਿਹੜਾ ਅਫੋਰਡ ਕਰੂਗਾ। ਸਵੇਰੇ ਵੀ ਜਦੋਂ ਹਰਜੋਤ ਸਿੰਘ ਖਾਲਸਾ ਜੀ ਗੱਲਬਾਤ ਕਰ ਰਹੇ ਸੀਗੇ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ, ਤਾਂ ਇਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਸਾਰਿਆਂ ਨੂੰ ਇਹ ਨਾ ਸਮਝੋ ਕਿ ਸਾਰੇ ਕੈਲੀਫੋਰਨੀਆ, ਬੇ ਏਰੀਆ, ਵਾਸ਼ਿੰਗਟਨ ਜਾਂ ਫਿਰ ਨਿਊਯਾਰਕ ਦੇ ਵਿੱਚ ਬੈਠੇ ਆ। ਅਮਰੀਕਾ ਦੇ ਬਹੁਤ ਸਾਰੇ ਹਿੱਸੇ ਅਜਿਹੇ ਨੇ ਜਿੱਥੇ
ਲੋ ਇਨਕਮ ਫੈਮਿਲੀ ਜਿਹੜੀਆਂ ਨੇ ਉਹ ਰਹਿੰਦੀਆਂ ਨੇ, ਉੱਥੇ ਬੜਾ ਜ਼ੋਰ ਮਾਰ ਕੇ ਮਿਹਨਤ ਕਰਕੇ ਮੁਸ਼ੱਕਤ ਕਰਕੇ, ਕਿਉਂਕਿ ਬਰਫ਼ ਪੈਂਦੀ ਹੈ ਜਾਂ ਹੋਰ ਚੁਣੌਤੀਆਂ ਨੇ, ਕੰਮ ਦੇ ਜਿਹੜੇ ਘੰਟੇ ਨੇ ਉਹ 40 ਵਾਂਗ ਨਹੀਂ ਆ, ਉਹ ਬਹੁਤ ਘੱਟ ਨੇ। ਪਾਰਟ ਟਾਈਮ ਕੰਮ ਕਰਨ ਵਾਲਿਆਂ ਲਈ ਇਹ ਜਿਹੜੀਆਂ ਚੀਜ਼ਾਂ ਨੇ ਉਹ ਅਫੋਰਡ ਕਰਨੀਆਂ ਔਖੀਆਂ ਹੋ ਜਾਣਗੀਆਂ। ਹੁਣ ਤੱਕ ਅਮਰੀਕਾ ਨੂੰ ਦੁਨੀਆ ਭਰ ਦੇ ਵਿੱਚ ਜੇਕਰ ਜਾਣਿਆ ਜਾਂਦਾ ਸੀ ਤਾਂ ਉਹ ਇਹਦੀ ਏਡੇ ਹੀ ਦਿਲ ਦਰਿਆ ਦੇ ਕਰਕੇ, ਜਿਹੜੀ ਆਪਾਂ ਕਹਿ ਦਿੰਦੇ ਕਿ ਵੈਲਫੇਅਰ ਕਰਕੇ ਵੀ ਜਿਹੜਾ ਉਹ ਜਾਣਿਆ ਜਾਂਦਾ ਸੀਗਾ। ਪਰ ਹੁਣ ਇੱਕ ਵਾਰ ਫਿਰ ਤੋਂ ਅਮਰੀਕਾ ਭਰ ਦੇ ਵਿੱਚ ਇੱਕ ਵੱਡੀ ਬਹਿਸ ਜਿਹੜੀ ਉਹ ਛਿੜ ਗਈ ਆ। ਅਗਲੀ ਗੱਲ ਕਰੀਏ ਆਪਾਂ ਏਅਰ ਇੰਡੀਆ ਦੀ। ਏਅਰ ਇੰਡੀਆ ਦਾ ਲੱਚਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਏਅਰ ਇੰਡੀਆ ਦੀ ਹੁਣ ਜਿਹੜੀ ਫਲਾਈਟ ਆ, ਜਿਹੜੀ ਦਿੱਲੀ ਤੋਂ ਵਾਸ਼ਿੰਗਟਨ ਪਹੁੰਚਣੀ ਸੀ, ਉਹ ਤਕਨੀਕੀ ਖਰਾਬੀ ਦਾ ਸਾਹਮਣਾ ਕਰਨ ਕਰਕੇ ਵਿਆਨਾ ਦੇ ਵਿੱਚ ਰੋਕਿਆ ਗਿਆ। ਰੀਫਿਊਲਿੰਗ ਦੇ ਲਈ ਰੁਕੀ ਸੀਗੀ, ਪਰ ਹੁਣ ਉਹ ਉਡਾਨ ਆਪਣੀ ਮੰਜ਼ਿਲ ਤੇ ਜਿਹੜੀ ਉਹ ਨਹੀਂ ਜਾ ਸਕੂਗੀ। ਟਾਟਾ ਸਮੂਹ ਦੀ ਜਿਹੜੀ ਮਾਲਕੀ ਵਾਲੀ ਏਅਰਲਾਈਨ ਆ, ਉਹਨੇ ਦੱਸਿਆ ਕਿ ਇਸ ਉਡਾਨ ਦੇ ਇਵਜ਼ ਦੇ ਵਿੱਚ, ਯਾਨੀ ਕਿ ਇਸ ਉਡਾਨ ਦੇ ਬਦਲ ਦੇ ਵਿੱਚ ਇੱਕ ਹੋਰ ਜਿਹੜੀ ਉਡਾਨ ਆ ਉਹ ਤਿਆਰ ਕੀਤੀ ਗਈ ਹੈ, ਜਿਸ ਨੂੰ ਬਾਅਦ ਦੇ ਵਿੱਚ ਉਹਨੂੰ ਵੀ ਰੱਦ ਕਰ ਦਿੱਤਾ ਗਿਆ, ਰੱਦ ਕਰਨਾ ਪਿਆ ਸੀਗਾ। ਏਅਰ ਇੰਡੀਆ ਵੱਲੋਂ ਪਿਛਲੇ ਕੁਝ ਸਮੇਂ ਤੋਂ ਉਡਾਣਾਂ ਰੱਦ ਕਰਨ ਦਾ ਜਿਹੜਾ ਲਗਾਤਾਰ ਇੱਕ ਸਿਲਸਿਲਾ ਚੱਲ ਪਿਆ, ਇੱਕ ਉਹ ਜਿਹਾ ਲਗਾਤਾਰ ਇਹਨਾਂ ਦੀ ਆਦਤ ਬਣ ਚੁੱਕੀ ਹੈ, ਤਾਂ ਉਹਦੇ ਕਰਕੇ ਯਾਤਰੀਆਂ ਨੂੰ ਖਾਸੀ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ। ਏਅਰ ਇੰਡੀਆ ਦਾ ਜਿਹੜਾ ਇਸ ਵੇਲੇ ਗ੍ਰਾਫ ਹੈ ਕਿ ਲੋਕ ਇਹ ਜਿਹਾ ਇਹਨਾਂ ਦੀ ਭਰੋਸੇਯੋਗਤਾ ਹੋ ਚੁੱਕੀ ਹੈ ਕਿ ਲੋਕ ਟਿਕਟ ਬੁੱਕ ਕਰਨ ਤੋਂ ਪਹਿਲਾਂ 100 ਵਾਰੀ ਨਹੀਂ ਬਲਕਿ 1000 ਵਾਰੀ ਸੋਚਣ ਲੱਗੇ ਨੇ। ਲੰਘੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਵਾਪਰਿਆ, 270 ਤੋਂ ਵੱਧ ਜਾਨਾਂ ਚਲੀਆਂ ਗਈਆਂ। ਉਸ ਤੋਂ ਬਾਅਦ ਤਕਰੀਬਨ 2 ਹਫ਼ਤਿਆਂ ਦੇ ਵਿੱਚ ਏਅਰ ਇੰਡੀਆ ਨਾਲ ਸੰਬੰਧਿਤ ਜਿਹੜੇ ਪਲੇਨ ਸੀਗੇ, ਜਿਹੜੇ ਉੜਦੀਆਂ ਸੀ ਉਡਾਣਾਂ, ਉਹਨਾਂ ਦੇ ਵਿੱਚ 15 ਤੋਂ ਵੱਧ, ਯਾਨੀ ਕਿ 2 ਹਫ਼ਤਿਆਂ ਦੇ ਵਿੱਚ 14 ਦਿਨ ਹੁੰਦੇ ਆ, ਆਏ ਦਿਨ ਕੋਈ ਨਾ ਕੋਈ ਖਾਮੀ ਜਿਹੜੀ ਆ ਏਅਰ ਇੰਡੀਆ ਦੇ ਵਿੱਚ ਦੇਖੀ ਗਈ। ਹੁਣ ਜਿਹੜੀ ਤਾਜ਼ਾ ਜਿਹੜੀ ਵਾਸ਼ਿੰਗਟਨ ਦੇ ਵਿੱਚ ਪਹੁੰਚ ਰਹੀ ਸੀ, 2 ਜੁਲਾਈ ਨੂੰ ਇਹਨੇ ਵਾਸ਼ਿੰਗਟਨ ਪਹੁੰਚਣਾ ਸੀ, ਇਹ ਉਡਾਨ ਵਿਆਨਾ ਦੇ ਵਿੱਚ ਰੋਕੀ ਗਈ। ਇਹਦੇ ਬਰਾਬਰ ਜਿਹੜੀ ਇਹਦੇ ਬਦਲ ਦੇ ਰੂਪ ਦੇ ਵਿੱਚ ਜਿਹੜੀ ਉਡਾਨ ਦਿੱਤੀ ਗਈ, ਉਹ ਵੀ ਉਡਾਨ ਨੂੰ ਬਾਅਦ ਦੇ ਵਿੱਚ ਰੱਦ ਕਰਨਾ ਪਿਆ। ਜਿਹੜਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਨਵਾਂ ਸਿਗਨੇਚਰ ਬਿੱਲ ਹੈਗਾ ਡੋਮੈਸਟਿਕ ਪਾਲਿਸੀ ਦੇ ਉੱਤੇ, ਸਭ ਤੋਂ ਜ਼ਿਆਦਾ ਜਿਹੜਾ ਫਾਇਦਾ ਹੋਇਆ ਉਹ ਉਹਨਾਂ ਦਾ ਜਿਹੜਾ ਇਮੀਗ੍ਰੇਸ਼ਨ ਵਾਲਾ ਉਸ ਮੁੱਦੇ ਦੇ ਉੱਤੇ ਹੋਇਆ ਹੈਗਾ। $170 ਬਿਲੀਅਨ ਇਸ ਪੈਕੇਜ ਦੇ ਵਿੱਚੋਂ ਜੋ ਐਡਮਿਨਿਸਟ੍ਰੇਸ਼ਨ ਦਾ ਬਾਰਡਰ ਤੇ ਇਮੀਗ੍ਰੇਸ਼ਨ ਗੋਲਸ ਨੂੰ ਅਚੀਵ ਕਰਨ ਦੇ ਲਈ ਦਿੱਤਾ ਗਿਆ ਹੈਗਾ। ਵਾਈਟ ਹਾਊਸ ਦੇ ਬਾਰਡਰਜ਼ਾਰ ਜੋ ਟੌਮ ਹੋਮਨ ਹੋਣੀ ਆ, ਉਹਨਾਂ ਨੇ ਇਹ ਕਿਹਾ ਵੀ ਇਸ ਬਿੱਲ ਦੇ ਨਾਲ ਅਸੀਂ ਹੋਰ ਜੋ ਬੈਡਸ ਆ, ਜੇਲਾਂ ਆ, ਉਹ ਬਣਾਉਣ ਦੇ ਵਿੱਚ ਕਾਮਯਾਬ ਹੋਵਾਂਗੇ। $45 ਬਿਲੀਅਨ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰਸ ਨੂੰ ਦਿੱਤਾ ਗਿਆ ਆ। $30 ਬਿਲੀਅਨ ਹੋਰ ਆਈਸ ਦੇ ਜਿਹੜੇ ਪਰਸਨਲ ਆ ਉਹਨਾਂ ਨੂੰ ਹਾਇਰ ਕਰਨ ਦੇ ਲਈ ਦਿੱਤਾ ਗਿਆ ਆ। 10,000 ਤੋਂ ਵੱਧ ਆਈਸ ਦੇ ਨਵੇਂ ਏਜੰਟ ਹਾਇਰ ਕੀਤੇ ਜਾਊਗੇ ਤੇ $10,000 ਉਹਨਾਂ ਨੂੰ ਹਾਇਰਿੰਗ ਬੋਨਸ ਦਿੱਤਾ ਜਾਊਗਾ। ਅਮਰੀਕਨ ਇਮੀਗ੍ਰੇਸ਼ਨ ਕਾਉਂਸਲ ਐਸਟੀਮੇਟ ਇਹ ਕਰਦੀ ਆ ਵੀ 1,16,000 ਬੈੱਡ ਜੇਲ੍ਹਾਂ ਦੇ ਵਿੱਚ ਹੋਣਗੇ, ਜਿਹੜੇ ਲੋਕਾਂ ਨੂੰ ਫੜ ਕੇ ਉੱਥੇ ਰੱਖਿਆ ਜਾਊਗਾ ਜੀ। ਇਸ ਤੋਂ ਬਿਨਾਂ $46.5 ਬਿਲੀਅਨ ਟਰੰਪ ਹੋਣਾ ਦੀ ਜਿਹੜੀ ਬਾਰਡਰ ਵਾਲ ਆ ਉਸ ਨੂੰ ਕੰਪਲੀਟ ਕਰਨ ਦੇ ਲਈ ਦਿੱਤਾ ਗਿਆ ਹੈਗਾ, ਤੇ $5 ਬਿਲੀਅਨ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਫੈਸਿਲਿਟੀਜ਼ ਤੇ $10 ਬਿਲੀਅਨ ਬਾਰਡਰ ਸਿਕਿਉਰਿਟੀ ਇਨੀਸ਼ੀਏਟਿਵਸ ਨੂੰ ਦਿੱਤਾ ਗਿਆ ਹੈ, ਤੇ $13.5 ਬਿਲੀਅਨ ਦਿੱਤਾ ਗਿਆ ਹੈਗਾ ਰੀਇੰਬਰਸਿੰਗ ਸਟੇਟ ਤੇ ਲੋਕਲ ਗਵਰਨਮੈਂਟਸ ਜੋ ਇਮੀਗ੍ਰੇਸ਼ਨ ਤੇ ਬਾਰਡਰ ਰਿਲੇਟਡ ਐਨਫੋਰਸਮੈਂਟ ਦੇ ਵਿੱਚ ਹੈਲਪ ਕਰਨਗੀਆਂ। ਜੂਨ ਮਹੀਨੇ ਦੇ ਵਿੱਚ 6,000 ਲੋਕਾਂ ਨੂੰ ਬਾਰਡਰ ਤੇ ਅਰੈਸਟ ਕੀਤਾ ਗਿਆ। ਜਿਹੜਾ ਸੋਚੋ ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਬਾਈਡਨ ਸੀ, 1 ਮਹੀਨੇ ਦੇ ਵਿੱਚ 2.5 ਲੱਖ ਲੋਕ ਜਿਹੜੇ ਆ ਉਹ ਅਰੈਸਟ ਹੋ ਕੇ ਉਹਨਾਂ ਨੂੰ ਛੱਡ ਦਿੱਤਾ ਗਿਆ ਸੀ ਵੀ ਅਮਰੀਕਾ 'ਚ ਤੁਸੀਂ ਐਂਟਰ ਹੋ ਸਕਦੇ ਆ, ਜਦ ਕਿ ਹੁਣ ਇਸ ਸਾਲ ਜੂਨ ਮਹੀਨੇ 'ਚ ਸਿਰਫ 6,000 ਲੋਕ ਜਿਹੜੇ ਆ ਬਾਰਡਰ ਤੋਂ ਫੜੇ ਗਏ ਹੈਗੇ ਆ। ਇਸ ਤੋਂ ਬਿਨਾਂ ਸੇਫਟੀ ਨੈਟ ਪ੍ਰੋਗਰਾਮ ਮੈਂ ਤੁਹਾਨੂੰ ਦੱਸੇ ਚੁੱਕੇ ਆ ਵੀ ਉਹਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਬੈਨੀਫਿਟ ਆ ਉਹ ਲੋਕਾਂ ਦੇ ਕੱਟੇ ਗਏ, ਚਾਈਲਡ ਟੈਕਸ ਕ੍ਰੈਡਿਟ ਹੋਰ ਇਦਾਂ ਦੇ। $3 ਬਿਲੀਅਨ ਜਸਟਿਸ ਡਿਪਾਰਟਮੈਂਟ ਨੂੰ ਦਿੱਤਾ ਗਿਆ ਆ, ਤੇ ਕਿਉਂਕਿ 4 ਮਿਲੀਅਨ ਜੋ ਪੋਲੀਟੀਕਲ ਅਸਾਈਲਮ ਦੇ ਕੇਸਿਸ ਆ ਉਹ ਬੈਕਲੌਗ ਆ ਐਜ਼ ਆਫ ਅਪ੍ਰੈਲ, ਤੇ ਸਿਰਫ 800 ਦੇ ਕਰੀਬ ਜੱਜ ਆ। ਸੋ ਇਹਦੇ ਨਾਲ ਕਹਿੰਦੇ ਵੀ ਇੱਕ ਬੁਸ਼ ਉਹਨਾਂ ਦੇ ਟਾਈਮ ਦੇ ਉੱਤੇ ਕਾਂਗਰੈਸ਼ਨਲ ਰਿਸਰਚ ਸਰਵਿਸ ਨੇ ਐਸਟੀਮੇਟ ਕੀਤਾ ਸੀ 1300 ਜੱਜ ਸਾਨੂੰ ਚਾਹੀਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਜਲਦੀ ਤੋਂ ਜਲਦੀ ਕੇਸ ਨਿਪਟਾ ਸਕਣ। ਸੋ $3 ਬਿਲੀਅਨ ਜਸਟਿਸ ਡਿਪਾਰਟਮੈਂਟ ਨੂੰ ਹੋਰ ਜੱਜ ਹਾਇਰ ਕਰਨ ਦੇ ਲਈ ਤੇ ਜਿਹੜੇ ਕੇਸ ਆ ਉਹਨਾਂ ਨੂੰ ਛੇਤੀ ਤੋਂ ਛੇਤੀ ਨਿਪਟਾਉਣ ਦੇ ਲਈ ਦਿੱਤੇ ਜਾਣਗੇ। ਜੀ,
ਅਗਲੀ ਜਿਹੜੀ ਵੱਡੀ ਖਬਰ ਆ ਉਹ ਅਮਰੀਕਾ ਦੇ ਵਿੱਚ ਜਿਹੜਾ ਹੋਲਸੇਲ ਦਾ ਕੰਮ ਕਰਦੀ ਹੈ ਅਲਕੋਹਲ ਹੋਲਸੇਲਰ ਜਿਹਨੂੰ ਕਿਹਾ ਜਾ ਸਕਦਾ ਹੈ। ਅਮਰੀਕਾ ਦੀ ਸੈਕੰਡ ਲਾਰਜੈਸਟ ਅਲਕੋਹਲ ਹੋਲਸੇਲਰ ਹੈ ਜਿਹੜੀ ਕੰਪਨੀ, ਉਹ ਅਮਰੀਕਾ ਦੇ ਵਿੱਚੋਂ 1700 ਜਿਹੜੇ ਵਰਕਰ ਆ ਉਹਨਾਂ ਨੂੰ ਲੇ ਆਫ ਕਰਨ ਜਾ ਰਹੀ ਆ। ਦੱਸਿਆ ਜਾ ਰਿਹਾ ਕਿ ਰਿਪਬਲਿਕਨ ਨੈਸ਼ਨਲ ਡਿਸਟ੍ਰੀਬਿਊਟਿੰਗ ਜਿਹੜੀ ਕੋ ਆ, ਉਹਨੇ ਦੱਸਿਆ ਕਿ 2500 ਤੋਂ ਵੱਧ ਜਿਹੜੇ ਅਲਕੋਹਲ ਬ੍ਰਾਂਡ ਆ ਉਹ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਉਹਨਾਂ ਦੇ ਕੰਮ ਕਰ ਰਹੇ, ਜਿੱਥੇ ਜੂਨ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਆਪਰੇਸ਼ਨ ਆ ਉੱਥੇ ਸਤੰਬਰ 2 ਤੱਕ ਉਹ ਬੰਦ ਕਰ ਦੇਣੇ ਆ। ਇਹਨਾਂ ਨੇ ਇਹ ਵੀ ਦੱਸਿਆ ਵੀ ਆਉਣ ਵਾਲੇ ਟਾਈਮ ਦੇ ਵਿੱਚ 104 ਹੇਵਰਡ ਦੇ ਵਿੱਚ, 226 ਪਲੀਜ਼ਨਟਨ ਦੇ ਵਿੱਚ, 176 ਲਾਸ ਐਂਜਲਸ ਦੇ ਵਿੱਚ, 640 ਥਸਟਨ ਦੇ ਵਿੱਚ, 238 ਸੈਨ ਬਰਨੀਨੋ ਦੇ ਵਿੱਚ ਤੇ 80 ਜਿਹੜਾ ਸੈਂਡੀਆਗੋ ਦੇ ਵਿੱਚ ਤੇ ਮੋਰਗਨ ਹਿਲ ਦੇ ਵਿੱਚ 156 ਤੇ ਵੈਸਟ ਸੈਕਰਾਮੈਂਟੋ ਦੇ ਇਲਾਕਿਆਂ ਦੇ ਵਿੱਚ 136 ਜਿਹੜੇ ਨੇ ਉਹ ਟਿਕਾਣੇ ਇਸ ਟਾਈਮ ਜਿਹੜੇ ਮਾਫ ਕਰਨਾ ਜਿਹੜੇ EMPLOYEES ਨੇ ਉਹਨਾਂ ਨੂੰ ਲੇ ਆਫ ਇਹ ਕਰਨ ਜਾ ਰਹੇ ਆ। ਇਹਦੇ ਨਾਲ ਇਹਨਾਂ ਦੇ ਬਾਰੇ ਇਹ ਵੀ ਇੱਕ ਚਰਚਾ ਚੱਲੀ ਹੈ ਕਿ ਇਹ ਜਿਹੜੀ ਕੰਪਨੀਆਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੇ ਦੱਸ ਦਿੱਤਾ ਕਿ ਅਸੀਂ ਸਟੇਟ ਨੂੰ ਲੀਵ ਕਰ ਰਹੇ ਹਾਂ, ਇਸੇ ਕਰਕੇ ਆਪਰੇਸ਼ਨਸ ਨੂੰ ਜਾਰੀ ਨਾ ਰੱਖ ਸਕਣ ਕਰਕੇ ਇਹ ਜਿਹੜੀ ਆ ਉਹ ਉਹਨਾਂ ਨੂੰ ਫੈਸਲਾ ਜਿਹੜਾ ਉਹ ਲੈਣਾ ਪੈ ਰਿਹਾ। ਵੱਡੀ ਚਰਚਾ ਇਹ ਆ ਵੀ ਜੇਕਰ ਕੰਟਰੀ ਦਾ ਮਾਫ ਕਰਨਾ ਦੇਸ਼ ਦਾ ਜੇਕਰ ਵੱਡਾ ਸੈਕੰਡ ਲਾਰਜੈਸਟ ਜਿਹੜਾ ਅਲਕੋਹਲ ਹੋਲਸੇਲਰ ਰਿਪਬਲਿਕਨ ਨੈਸ਼ਨਲ ਡਿਸਟ੍ਰੀਬਿਊਟਿੰਗ ਕੋ, ਉਹ ਜੇਕਰ ਇਹ ਫੈਸਲਾ ਲੈ ਰਿਹਾ ਕੈਲੀਫੋਰਨੀਆ ਨੂੰ ਛੱਡਣਾ, ਤਾਂ ਇਹਦੇ ਪਿੱਛੇ ਨਾ ਸਿਰਫ ਮੁਲਕ ਭਰ ਦੇ ਵਿੱਚ ਜੋ ਹੋ ਰਿਹਾ ਬਲਕਿ ਕੈਲੀਫੋਰਨੀਆ ਦੇ ਵਿੱਚ ਟੈਕਸਸ, ਕੈਲੀਫੋਰਨੀਆ ਦੇ ਵਿੱਚ ਹੋਰ ਜਿਹੜੀਆਂ ਚੀਜ਼ਾਂ ਇਸ ਟਾਈਮ ਕਾਰੋਬਾਰ ਨੂੰ ਚਲਾਉਣ ਦੇ ਲਈ ਜਿਨ੍ਹਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ, ਤਾਂ ਉਹਦੇ ਵਿੱਚੋਂ ਇਹ ਜਿਹੜਾ ਰਿਪਬਲਿਕਨ ਨੈਸ਼ਨਲ ਡਿਸਟ੍ਰੀਬਿਊਟਿੰਗ ਆ ਉਹਨਾਂ ਨੇ ਵੀ ਉਹਦੇ ਸਿਰ ਤੋੜਾ ਜਿਹੜਾ ਉਹ ਝਾੜਿਆ। ਸੋ 1700 ਬੰਦਾ ਕੈਲੀਫੋਰਨੀਆ ਦਾ ਤਕਰੀਬਨ 1750 ਬੰਦਾ ਜਿਹੜਾ ਉਹ ਲੇ ਆਫ ਹੋਣ ਜਾ ਰਿਹਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਅੱਜ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਦੇ ਨਾਲ ਗੱਲਬਾਤ ਹੋਈ ਹੈਗੀ ਆ ਤੇ ਇਹ ਖਬਰਾਂ ਆ ਰਹੀਆਂ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਜਿਹੜਾ ਯੂਕਰੇਨ ਤੇ ਰਸ਼ੀਆ ਦੇ ਵਿੱਚ ਜੰਗ ਚੱਲ ਰਹੀ ਆ ਉਸ ਨੂੰ ਠੱਲ ਪਾਉਣ ਦੀ ਗੱਲਬਾਤ ਜਿਹੜੀ ਸਿਰੇ ਨਹੀਂ ਚੜ ਸਕੀ ਹੈਗੀ। ਟਰੰਪ ਉਹਨਾਂ ਨੇ ਰਿਪੋਰਟਰਸ ਨੂੰ ਇਹ ਦੱਸਿਆ ਜਦੋਂ ਉਹ 에ਅਰਫੋਰਸ 1 ਦੇ ਉੱਤੇ ਚੜ੍ਹਨ ਲੱਗੇ ਸੀ ਪਈ ਜਿਹੜੀ ਗੱਲਬਾਤ ਮੈਂ ਚਾਹੁੰਦਾ ਸੀ ਵੀ ਛੇਤੀ ਤੋਂ ਛੇਤੀ ਖਤਮ ਹੋਵੇ, ਪਰ ਇਹ ਲੱਗਦਾ ਨਹੀਂ ਇਹ ਖਤਮ ਹੋਊਗੀ, ਕਿਉਂਕਿ ਰਸ਼ੀਆ ਦੇ ਪ੍ਰੈਜ਼ੀਡੈਂਟ ਨੇ ਇਹ ਕਿਹਾ ਕਿ ਜੋ ਸਾਡੇ ਗੋਲਸ ਆ ਅਸੀਂ ਉਹਨਾਂ ਨੂੰ ਅਚੀਵ ਕਰਕੇ ਹੀ ਹਟਾਂਗੇ। ਤੇ ਪ੍ਰੈਜ਼ੀਡੈਂਟ ਟਰੰਪ ਨੇ ਕਹਿੰਦੇ ਆ ਵੀ ਮੈਂ ਇਸ ਮਾਮਲੇ 'ਚ ਖੁਸ਼ ਨਹੀਂ ਆ ਕਿਉਂਕਿ ਮੇਰਾ ਇਹ ਪ੍ਰਾਇੋਰਟੀ ਦੇ ਉੱਤੇ ਸੀਗਾ ਵੀ ਸਭ ਤੋਂ ਪਹਿਲਾਂ ਜਿਹੜੀ ਜੰਗ ਆ ਉਸ ਨੂੰ ਜਲਦੀ ਤੋਂ ਜਲਦੀ ਬੰਦ ਕਰਾਇਆ ਜਾ ਸਕੇ। ਰਸ਼ੀਅਨ ਪ੍ਰੈਜ਼ੀਡੈਂਟ ਦੇ ਐਡਵਾਈਜ਼ਰ ਉਸ਼ਕੋਵ ਜੋ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਜੋ ਅਮਰੀਕਾ ਨੇ ਯੂਕਰੇਨ ਨੂੰ ਹੁਣ ਹੋਰ ਡਿਫੈਂਸ ਦੇ ਜਿਹੜਾ ਕਿਸੇ ਤਰ੍ਹਾਂ ਦਾ ਜਿਹੜਾ ਸਮਾਨ ਆ ਉਹ ਦੇਣਾ ਬੰਦ ਕਰ ਦਿੱਤਾ ਹੈ, ਉਹਦੇ ਬਾਰੇ ਕਿਸੇ ਤਰ੍ਹਾਂ ਦੀ ਜਿਹੜੀ ਡਿਸਕਸ਼ਨ ਨਹੀਂ ਹੋਈ ਹੈਗੀ। ਹੁਣ ਯੂਕਰੇਨੀਅਨ ਆਫੀਸ਼ੀਅਲਸ ਨੇ ਕਨਫਰਮ ਕੀਤਾ ਵੀ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਜੋ ਹੈਗੇ ਆ ਉਹ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਨਾਲ ਸ਼ੁੱਕਰਵਾਰ ਨੂੰ ਗੱਲਬਾਤ ਕਰਨਗੇ, ਕਿਉਂਕਿ ਜਿਹੜੀ ਵੈਪਨਸ ਦੀ ਸ਼ਿਪਮੈਂਟ ਆ ਉਹ ਅਮਰੀਕਾ ਵੱਲੋਂ ਰੋਕ ਦਿੱਤੀ ਗਈ ਹੈਗੀ ਆ। ਜੀ, ਸੈਨ ਹੋਜ਼ੇ ਆਧਾਰਿਤ ਜਿਹੜੀ ਜਿਊਰੀ ਆ ਉਹਨੇ ਕਿਹਾ ਕਿ ਗੂਗਲ ਨੇ ਕਸਟਮਰਸ ਦਾ ਜਿਹੜਾ ਡਾਟਾ ਉਹਨੂੰ ਮਿਸਯੂਜ਼ ਕੀਤਾ, ਜਿਹੜਾ ਕਿ ਉਹਨਾਂ ਦੇ ਸੈੱਲਫੋਨਸ ਦੇ ਵਿੱਚ ਆ, ਤੇ ਉਹਨੂੰ ਹੁਣ ਇਹਦੇ ਬਦਲੇ 314 ਜਿਹੜੇ ਮਿਲੀਅਨ ਆ ਉਹ ਦੇਣੇ ਪੈਣਗੇ ਐਂਡਰੋਇਡ ਸਮਾਰਟਫੋਨ ਯੂਜ਼ਰਸ ਨੂੰ, ਜਿੰਨੇ ਵੀ ਵਰਤੋਂਕਾਰ ਨੇ ਸਟੇਟ ਦੇ ਵਿੱਚ। ਅਟਾਰਨੀ ਫॉर ਪਲੈਂਟਿਫਸ ਨੇ ਜਿਹੜੀ ਇਹ ਗੱਲ ਦੱਸੀ ਆ। ਦੱਸਿਆ ਜਾ ਰਿਹਾ ਕਿ ਜਿਊਰੀ ਇਹ ਵੀ ਇਸ ਗੱਲ ਤੇ ਵੀ ਐਗਰੀ ਹੋਈ ਹੈ ਕਿ ਇਸ ਮਾਮਲੇ ਦੇ ਵਿੱਚ ਗੂਗਲ ਜਿਹੜਾ ਉਹਦੀ ਲਾਇਬਿਲਿਟੀ ਬਣਦੀ ਸੀਗੀ ਕਿ ਉਹਨੇ ਜਿਹੜੀ ਰਿਸੀਵਿੰਗ ਇਨਫੋਰਮੇਸ਼ਨ ਆ ਜਾਂ ਜਿਹੜੀ ਸੈਂਡਿੰਗ ਇਨਫੋਰਮੇਸ਼ਨ ਆ ਉਹ ਇੱਕ ਡਿਵਾਈਸ ਤੋਂ ਦੂਜੀ ਡਿਵਾਈਸ ਦੇ ਵਿੱਚ ਬਿਨਾਂ ਪਰਮਿਸ਼ਨ ਦੇ ਜਿਹੜੀ ਆ ਉਹਨੂੰ ਐਕਸਚੇਂਜ ਕੀਤਾ। ਇਹਦੇ ਨਾਲ ਜਿਹੜੇ ਲੋਕ ਵਰਤੋਂਕਾਰ ਸੀਗੇ ਜਿਹੜੇ ਯੂਜ਼ ਕਰਦੇ ਨੇ ਗੂਗਲ ਨੂੰ ਸਮਾਰਟਫੋਨ ਦੇ ਉੱਤੇ, ਉਹਨਾਂ ਦਾ ਜਿਹੜਾ ਡਾਟਾ ਉਹਦੇ ਵਿੱਚ ਸੰਨ ਲੱਗੇ, ਯਾਨੀ ਕਿ ਉਹਨਾਂ ਦਾ ਡਾਟਾ ਚੋਰੀ ਹੋਇਆ, ਚਾਹੇ ਉਹਨਾਂ ਦਾ ਨਿੱਜਤਾ ਦਾ ਕੋਈ ਡਾਟਾ ਹੋਵੇ, ਚਾਹੇ ਉਹ ਸਿਹਤ ਦੇ ਨਾਲ ਜੁੜਿਆ ਕੋਈ ਡਾਟਾ ਹੋਵੇ, ਚਾਹੇ ਕਿਸੇ ਵੀ ਤਰੀਕੇ ਦਾ। ਤਾਂ ਉਹ ਕਹਿੰਦੇ ਕਿ ਇਸ ਡਾਟੇ ਨੂੰ ਐਕਸਚੇਂਜ ਹੋਣ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਹੀ ਕੱਲੀ ਕੈਲੀਫੋਰਨੀਆ ਦੇ ਵਿੱਚ 14 ਮਿਲੀਅਨ ਜਿਹੜੇ ਕੈਲੀਫੋਰਨੀਅਨਸ ਨੇ ਉਹਨਾਂ ਦਾ ਜਿਹੜਾ ਡਾਟਾ ਇਸ ਤਰੀਕੇ ਦੇ ਨਾਲ ਚੋਰੀ ਹੋ ਗਿਆ। ਤੇ ਇਹ ਜਿਹੜਾ ਕਲਾਸ ਐਕਸ਼ਨ ਜਿਹੜਾ ਹੋਇਆ ਸੀਗਾ ਫਾਈਲ ਕੀਤਾ ਗਿਆ ਸੀਗਾ, ਇਹ 2019 ਤੋਂ ਜਿਹੜਾ ਚੱਲ ਰਹੀ ਹੈ ਇਸ ਮਾਮਲੇ ਦੇ ਉੱਤੇ। ਸੋ ਉਸ ਤੋਂ ਬਾਅਦ ਹੁਣ ਗੂਗਲ ਨੇ ਵੀ ਦੱਸਿਆ ਸੀਗਾ ਵੀ ਕੋਈ ਐਂਡਰੋਇਡ ਯੂਜ਼ਰ ਜਿਹੜਾ ਉਹਨੂੰ ਹਾਰਮ ਨਹੀਂ ਹੋਇਆ, ਕਿਸੇ ਤਰ੍ਹਾਂ ਦਾ ਡਾਟਾ ਟ੍ਰਾਂਸਫਰ ਨਹੀਂ ਹੋਇਆ, ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਚੀਜ਼ਾਂ ਨੂੰ ਟੈਕਨੀਕਲੀ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਹੁਣ ਜਿਹੜੀ ਜਿਊਰੀ ਆ ਉਹਨਾਂ ਨੇ ਕਿਹਾ ਕਿ ਤੁਸੀਂ ਕੈਲੀਫੋਰਨੀਅਨਸ ਦੇ ਨਾਲ ਇਸ ਤਰ੍ਹਾਂ ਦਾ ਕੀਤਾ, ਉਹਨਾਂ ਦੀ ਮਰਜ਼ੀ ਤੋਂ ਬਿਨਾਂ, ਉਹਨਾਂ ਦੀ ਜਾਣਕਾਰੀ ਤੋਂ ਬਿਨਾਂ ਜਿਹੜਾ ਡਾਟਾ ਸ਼ੇਅਰ ਹੋਇਆ, ਇਹਦੇ ਬਦਲੇ ਤੁਹਾਨੂੰ ਉਹਨਾਂ ਨੂੰ ਹੁਣ $314 ਮਿਲੀਅਨ ਦਾ ਭੁਗਤਾਨ ਕਰਨਾ ਪਊਗਾ।
ਕੈਲੀਫੋਰਨੀਆ ਦੇ ਵਿੱਚ 2025 ਦਾ ਜਿਹੜਾ ਫਾਇਰ ਸੀਜ਼ਨ ਆ, ਉਹਦੀ ਜਿਹੜੀ ਸਭ ਤੋਂ ਵੱਡੀ ਅੱਗ ਆ ਇਸ ਟਾਈਮ 52,000 ਏਕੜ 'ਚ ਫੈਲ ਗਈ ਹੈਗੀ ਆ। ਜੀ ਸੈਨ ਲੂਇਸ ਓਬਿਸਪੋ ਕਾਉਂਟੀ ਦੇ ਵਿੱਚ ਕੈਲ ਫਾਇਰ ਨੇ ਦੱਸਿਆ ਆ ਵੀ ਹੁਣ ਤੱਕ 52,500 ਏਕੜ ਸੜ ਕੇ ਸਵਾਹ ਹੋ ਚੁੱਕੇ ਆ। ਜੀ ਸਿਰਫ 5% ਹੀ ਕੰਟੇਨਡ ਹੈਗੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਗਰਮੀ ਜਿਹੜੀ ਆ ਉਹ ਵਧੂਗੀ। ਲਾਸ ਪੈਡਰਸ ਨੈਸ਼ਨਲ ਫੋਰੈਸਟ ਆ ਜੋ ਹਾਈਵੇ 166 ਤੇ ਲਾਗੇ ਹੈਗਾ। ਉਸ ਏਰੀਏ ਚੋਂ ਇਵੈਕੂਏਸ਼ਨ ਵੀ ਕੀਤੀਆਂ ਗਈਆਂ ਹੈਗੀਆਂ। 101 ਸੈਂਟਾ ਮਰੀਆ ਦੇ ਲਾਗੇ ਸੈਂਟਾ ਮਰੀਆ ਟੂ ਪਰਕਿੰਸ ਰੋਡ ਆ ਉਹ ਸ਼ਟ ਡਾਊਨ ਵੀ ਕਰ ਦਿੱਤਾ ਗਿਆ ਆ ਜੀ ਸੈਂਟਾ ਬਾਰਬਰਾ ਕਾਉਂਟੀ ਦੇ ਵਿੱਚ। ਆਲ ਬਿਊਰੋ ਆਫ ਲੈਂਡ ਮੈਨੇਜਮੈਂਟ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਇਵੈਕੂਏਸ਼ਨ ਦੇ ਵਿੱਚ ਹੈਲਪ ਕਰ ਰਹੇ ਆ ਵੀ ਇਸ ਟਾਈਮ 50 ਦੇ ਕਰੀਬ ਜਿਹੜੀਆਂ ਸਟਰਕਚਰਸ ਆ ਉਹ ਅੱਗ ਦੀ ਲਪੇਟ ਦੇ ਵਿੱਚ ਆ ਸਕਦੀਆਂ ਹੈਗੀਆਂ। ਸੋ ਜੋ ਮੌਜੂਦਾ ਵੈਦਰ ਹੈਗਾ ਆ, ਟ੍ਰੇਨ ਤੇ ਫਿਊਲ ਕੰਡੀਸ਼ਨਸ ਆ, ਕਿਉਂਕਿ ਸਾਰਾ ਕੁਝ ਸੁੱਕਾ ਪਿਆ, ਘਾਹ ਫੂਸ ਬਹੁਤ ਜ਼ਿਆਦਾ ਆ, ਉਹ ਅੱਗ ਦੇ ਵਿੱਚ ਤੇਜ਼ੀ ਲਈ ਇੱਕ ਤਰ੍ਹਾਂ ਨਾਲ ਯੋਗਦਾਨ ਪਾ ਰਹੇ ਹੈਗੇ ਆ। ਲਾਸ ਪੈਡਰਸ ਨੈਸ਼ਨਲ ਫੋਰੈਸਟ ਨੇ ਦੱਸਿਆ ਸੋਸ਼ਲ ਮੀਡੀਆ ਦੇ ਉੱਤੇ ਤੇ ਜਿਹੜਾ ਸਮੋਕ ਆ ਉਹ ਬਹੁਤ ਦੂਰ ਤੱਕ ਜਿਹੜਾ ਦੇਖਿਆ ਜਾ ਸਕਦਾ ਹੈਗਾ। ਜੀ ਅਗਲੀ ਖਬਰ ਜਿਹੜੀ ਅਮਰੀਕਾ ਦੇ ਵਿੱਚੋਂ ਆ ਰਹੀ ਹੈ, ਜਿੱਥੇ ਸ਼ਿਕਾਗੋ ਦੇ ਰਿਵਰ ਨਾਰਥ ਨੇਬਰਹੁੱਡ ਦੇ ਵਿੱਚ ਇੱਕ ਨਾਈਟ ਕਲੱਬ ਦੇ ਬਾਹਰ ਸ਼ੂਟਿੰਗ ਦੀ ਜਿਹੜੀ ਵਾਰਦਾਤ ਉਹ ਵਾਪਰੀ ਤੇ ਇਹਦੇ ਵਿੱਚ 4 ਜਣਿਆਂ ਦੀ ਮੌਤ ਹੋ ਗਈ ਹੈ, 14 ਜਣੇ ਜ਼ਖਮੀ ਦੱਸੇ ਗਏ ਨੇ। CBS ਨਿਊਜ਼ ਦੇ ਮੁਤਾਬਕ ਇਹ ਜਿਹੜੀ ਘਟਨਾ ਉਹ ਸ਼ਿਕਾਗੋ ਐਵੀਨਿਊ ਦੇ 300 ਬਲਾਕ ਤੇ ਵਾਪਰੀ ਹੈ, ਜਿੱਥੇ ਇੱਕ SU ਦੇ ਵਿੱਚ ਆਏ 3 ਜਣਿਆਂ ਨੇ ਭੀੜ ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸੀਗੀਆਂ। ਮ੍ਰਿਤਕਾਂ ਦੇ ਵਿੱਚ 2 ਜਣੇ ਜਿਹੜੇ ਨੌਜਵਾਨ ਸਨ, ਇੱਕ 24 ਸਾਲ ਦਾ ਤੇ ਇੱਕ 34 ਸਾਲ ਦਾ, 25 ਸਾਲ ਦਾ। ਇਹਨਾਂ ਦੇ ਸਿਰ ਦੇ ਵਿੱਚ ਗੋਲੀਆਂ ਵੱਜੀਆਂ। ਇਸ ਤੋਂ ਇਲਾਵਾ 18 ਸਾਲਾਂ ਤੇ ਇੱਕ 17 ਸਾਲਾਂ ਦੀ ਲੜਕੀ ਦੀ ਮੌਤ ਹੋ ਗਈ ਹੈ। ਜ਼ਖਮੀਆਂ ਦੀ ਜਿੰਨੇ ਵੀ ਜ਼ਖਮੀ ਨੇ 14 ਤੋਂ 15, ਜਿਨ੍ਹਾਂ ਦੇ ਵਿੱਚੋਂ 5-7 ਦੀ ਹਾਲਤ ਬੜੀ ਗੰਭੀਰ ਹੈ, ਉਹਨਾਂ ਦੀ ਜਿਹੜੀ ਉਮਰ ਆ ਉਹ 21 ਤੋਂ 32 ਸਾਲ ਦੇ ਦਰਮਿਆਨ ਹੈ। ਤੇ ਹਾਲੇ ਤੱਕ ਸ਼ੱਕੀਆਂ ਦੇ ਬਾਰੇ ਜਿਹੜੀ ਕੋਈ ਜਾਣਕਾਰੀ ਆ ਉਹ ਨਹੀਂ ਮਿਲ ਸਕੀ ਕਿ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਮੰਤਵ ਕੀ ਸੀ, ਕੋਈ ਝਗੜਾ ਹੋਇਆ ਸੀ ਜਾਂ ਕਿਵੇਂ ਵੀ ਹੈ, ਇਸ ਮਾਮਲੇ ਦੇ ਉੱਤੇ ਪੁਲਿਸ ਨੇ ਕੋਈ ਹਾਲੇ ਜ਼ਿਆਦਾ ਜਾਣਕਾਰੀ ਜਿਹੜੀ ਆ ਉਹ ਨਹੀਂ ਰਿਲੀਜ਼ ਕੀਤੀ। ਜੀ, ਕੱਲ ਨੂੰ 4th ਆਫ ਜੁਲਾਈ ਆ ਤੇ ਬਹੁਤ ਸਾਰੀਆਂ ਏਰੀਏ ਦੇ ਵਿੱਚ 4th ਆਫ ਜੁਲਾਈ ਦੀਆਂ ਸੈਲੀਬ੍ਰੇਸ਼ਨ ਹੋ ਰਹੀਆਂ। ਕਈ ਜਗ੍ਹਾ ਦੇ ਉੱਤੇ ਫਾਇਰਵਰਕਸ ਹੋਣੇ ਆ। ਬੇ ਏਰੀਏ ਦੇ ਵਿੱਚ ਸੈਨ ਫਰਾਂਸਿਸਕੋ, ਮਿਲਪੀਟਸ ਦੇ ਵਿੱਚ ਹੋਣੇ ਆ। ਲਾਸ ਐਂਜਲਸ ਦੇ ਵਿੱਚ ਲਾਸ ਐਂਜਲਸ ਦੇ ਕਈ ਸ਼ਹਿਰਾਂ ਦੇ ਵਿੱਚ, ਉਹਦੇ ਆਸ-ਪਾਸ ਦੇ ਸ਼ਹਿਰਾਂ 'ਚ 4th ਆਫ ਜੁਲਾਈ ਦੀ ਜਿਹੜੀ ਪਰੇਡ ਆ ਉਹ ਕੈਂਸਲ ਕਰ ਦਿੱਤੀ ਗਈ ਆ, ਕਿਉਂਕਿ ਲੋਕ ਡਰ ਰਹੇ ਆ ਵੀ ਕਿਤੇ ਆਈਸ ਵਾਲੇ ਜਿਹੜੇ ਆ ਉਹ ਛਾਪੇ ਨਾ ਮਾਰ ਦੇਣ। ਸੋ ਜਿੱਥੇ-ਜਿੱਥੇ ਪਰੇਡ ਹੋ ਰਹੀ ਆ, ਜ਼ਰੂਰ ਵੱਧ ਚੜ ਕੇ ਆਪਣੇ ਜਿੰਨੇ ਵੀ ਪੰਜਾਬੀ ਭੈਣ ਭਰਾ ਸਾਰਿਆਂ ਨੂੰ ਬੇਨਤੀ ਆ, ਵੱਧ ਚੜ ਕੇ ਉਹ 'ਚ ਹਿੱਸਾ ਪਾਓ। ਖਾਸ ਕਰਕੇ ਜਿਹੜੇ ਨਹੀਂ ਵੀ ਦਸਤਾਰ ਸਜਾਉਂਦੇ, ਜ਼ਰੂਰ ਪੱਗ ਬੰਨ੍ਹ ਕੇ ਜਾਓ ਤਾਂ ਕਿ ਜਿਹੜਾ ਸਾਰੇ ਲੋਕਾਂ ਨੂੰ ਪਤਾ ਲੱਗੇ ਵੀ ਆਪਾਂ ਅਮਰੀਕਨ ਸਿਟੀਜ਼ਨ ਹੈਗੇ ਆ, ਅਮਰੀਕਾ ਦੇ ਨਾਲ ਆ ਤੇ ਨਾਲ ਸਾਡੀ ਜਿਹੜੀ ਆਇਡੈਂਟਿਟੀ ਆ ਉਹਦਾ ਵੀ ਪਤਾ ਲੱਗਦਾ ਆ। ਕੈਲੀਫੋਰਨੀਆ ਦੇ ਬੇ ਏਰੀਏ ਦੇ ਸ਼ਹਿਰ ਫਰੀਮੌਂਟ 'ਚ ਪਿਛਲੇ ਲਗਭਗ 20 ਸਾਲਾਂ ਤੋਂ ਕੁਛ ਜਿਹੜੇ ਸਿੱਖ ਭਰਾ ਹੈਗੇ ਆ ਉਹ 10,000 ਤੋਂ 15,000 ਬੋਤਲ ਪਾਣੀ ਦੀ ਜਿਹੜੀ ਫ੍ਰੀ ਦਿੰਦੇ ਆ ਉਸ ਪਰੇਡ ਦੇ ਵਿੱਚ, ਜਿਹਦੇ ਉੱਤੇ ਲਿਖਿਆ ਹੁੰਦਾ ਹੂ ਆਰ ਦਾ ਸਿੱਖਸ। ਸੋ ਜਿੱਥੇ-ਜਿੱਥੇ ਵੀ ਪਰੇਡਸ ਹੁੰਦੀਆਂ, ਜੇ ਕਿਸੇ ਤਰ੍ਹਾਂ ਦੀ ਵੀ ਕੋਈ ਤੁਸੀਂ ਹੈਲਪ ਵੀ ਕਰ ਸਕਦੇ ਆ, ਜਿੱਦਾਂ ਪਾਣੀ ਦੀ ਮੈਂ ਤੁਹਾਨੂੰ ਦੱਸਿਆ ਜਾਂ ਕੋਈ ਹੋਰ ਵੀ, ਉਹ ਜ਼ਰੂਰ ਕਰੋ ਤੇ ਇੱਥੇ ਦੇ ਜਿਹੜੇ ਪ੍ਰੋਗਰਾਮ ਹੋ ਰਿਹਾ ਉਹਨਾਂ 'ਚ ਹਿੱਸਾ ਪਾਓ। ਨਿਆਣਿਆਂ ਨੂੰ ਛੁੱਟੀਆਂ ਹੈਗੀਆਂ, ਉਹਨਾਂ ਨੂੰ ਵੀ ਜਿਹੜੀ ਪਰੇਡਸ ਆ ਉਹ ਦਿਖਾ ਸਕਦੇ ਆ। ਜੀ ਬਿਲਕੁਲ। ਅਗਲੀ ਜਾਂਦੇ ਦੀ ਖਬਰ ਕਰੀਏ ਫ੍ਰੈਜ਼ਨੋ ਤੇ ਜਿਹੜੇ ਕਲੋਵਿਸ ਦੇ ਸਕੂਲ ਡਿਸਟ੍ਰਿਕਟਸ ਨੇ ਉਹਨਾਂ ਦੇ ਬਾਰੇ। ਇਹਨਾਂ ਨੇ ਦੱਸਿਆ ਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਉਹ ਜਿਹੜੇ ਕੁਝ ਗ੍ਰਾਂਟਾਂ ਦੇ ਜਿਹੜੇ ਪੈਸੇ ਨੇ, ਫੰਡਿੰਗ ਨੇ ਉਹ ਰੋਕੀ ਹੋਈ ਹੈ। ਇਹਦੇ ਕਰਕੇ ਇਸ ਟਾਈਮ ਇਹ 6.2 ਬਿਲੀਅਨ ਜਿਹੜਾ ਉਹ ਉਡੀਕ ਰਹੇ ਨੇ ਫ੍ਰੈਜ਼ਨੋ ਯੂਨੀਫਾਈਡ ਸਕੂਲ ਤੇ ਕਲੋਵਿਸ ਯੂਨੀਫਾਈਡ। ਇਹਨਾਂ ਨੇ ਦੱਸਿਆ ਕਿ ਇਹ ਲਾਰਜੈਸਟ 2 ਜਿਹੜੀਆਂ ਡਿਸਟ੍ਰਿਕਟਸ ਨੇ, ਇਹ ਲਾਰਜੈਸਟ ਨੇ ਪੂਰੇ ਕੈਲੀਫੋਰਨੀਆ ਦੇ ਵਿੱਚ, ਤੇ ਇਹਨਾਂ ਦੇ ਵਿੱਚ ਤਕਰੀਬਨ 1.25 ਲੱਖ ਤੋਂ ਵੱਧ ਜਿਹੜਾ ਸਟੂਡੈਂਟ ਆ ਉਹ ਐਨਰੋਲਮੈਂਟ ਆ। ਤੇ ਇਹਨਾਂ ਨੂੰ ਜਿਹੜੇ ਫੰਡਿੰਗ ਰੋਕੀ ਗਈ ਆ ਉਹਦੇ ਨਾਲ 7.1 ਮਿਲੀਅਨ ਜਿਹੜਾ ਉਹ ਇਸ ਟਾਈਮ ਉਹਨਾਂ ਨੂੰ ਲੂਜ਼ ਕਰਨਾ ਪੈ ਰਿਹਾ, ਤੇ 2 ਮਿਲੀਅਨ ਜਿਹੜਾ ਫੈਡਰਲ ਫੰਡਿੰਗ ਦਾ ਉਹ ਉਡੀਕ ਰਹੇ ਨੇ। ਗ੍ਰਾਂਟਸ ਜਿਹੜੀਆਂ ਨੇ ਉਹ ਦੱਸਿਆ ਜਾ ਰਿਹਾ ਕਿ ਸਕੂਲ ਡਿਸਟ੍ਰਿਕਟ ਜਿਹੜਾ ਨੂੰ ਮਿਲਣੀਆਂ ਸੀ ਜੁਲਾਈ 1 ਤੋਂ, ਫੰਡ ਜਿਹੜੇ ਸੀਗੇ ਉਹ ਹੁਣ ਤੱਕ ਮੁਹੱਈਆ ਹੋ ਜਾਣੇ ਸੀਗੇ, ਪਰ ਫਿਰ ਵੀ ਜਿਹੜਾ ਉਹ ਨਹੀਂ ਹੋ ਸਕੇ। ਇਹਦੇ ਨਾਲ ਕਹਿੰਦੇ ਕਿ ਜਿਹੜੀਆਂ ਇਮੀਗ੍ਰੇਸ਼ਨ ਦੇ ਉੱਤੇ ਜਿਹੜਾ ਕ੍ਰੈਕਡਾਊਨ ਆ ਉਹਦੇ ਕਰਕੇ ਜਿਹੜੇ ਵੀ ਬੱਚੇ ਨੇ ਉਹਨਾਂ ਲੋਕਾਂ ਦੇ, ਖਾਸ ਕਰਕੇ ਜਿਹੜੇ ਇਮੀਗ੍ਰੈਂਟਸ ਨੂੰ ਸੰਬੰਧਿਤ ਨੇ, ਉਹਨਾਂ ਦੇ ਵਿੱਚ ਵੀ ਕਹਿੰਦੇ ਕਿ ਉਹ ਕਾਫੀ ਇਸ ਟਾਈਮ ਡਰ ਦੇ ਸਾਏ ਹੇਠ ਨੇ।
ਬਹੁਤ ਥੋੜਾ ਸਮਾਂ ਰਹਿ ਗਿਆ ਜਦੋਂ ਸਕੂਲਾਂ ਦੇ ਵਿੱਚ ਛੁੱਟੀਆਂ ਜਿਹੜੀਆਂ ਸਮਾਪਤ ਹੋਣ ਵਾਲੀਆਂ ਤੇ ਉਸ ਤੋਂ ਬਾਅਦ ਸਕੂਲ ਜਿਹੜੇ ਨੇ ਰੈਗੂਲਰ ਹੋ ਜਾਣੇ ਆ। ਪਰ ਬਾਵਜੂਦ ਇਸ ਦੇ ਕਹਿੰਦੇ ਕਿ ਸਕੂਲ ਡਿਸਟ੍ਰਿਕਟ 2 ਵੱਡੇ ਜਿਹੜੇ ਨੇ ਇਸ ਟਾਈਮ ਸੈਂਟਰਲ ਕੈਲੀਫੋਰਨੀਆ ਦੇ, ਉਹਨਾਂ ਦੇ ਵਿੱਚ ਫੰਡਿੰਗ ਜਿਹੜੀ ਰੋਕੀ ਹੋਈ ਹੈ ਫੈਡ ਵੱਲੋਂ, ਉਹਨਾਂ ਮਾਮਲਿਆਂ ਦੇ ਵਿੱਚ ਉਹਨਾਂ ਦਾ ਜਿਹੜਾ ਕੰਮਕਾਰ ਆ ਉਹ ਪ੍ਰਭਾਵਿਤ ਹੋ ਰਿਹਾ। ਇਸ ਟਾਈਮ ਫ੍ਰੈਜ਼ਨੋ ਯੂਨੀਫਾਈਡ ਜਿਹੜਾ ਕਿ ਸਟੇਟ ਦਾ ਤੀਜਾ ਲਾਰਜੈਸਟ ਸਕੂਲ ਡਿਸਟ੍ਰਿਕਟ ਮੰਨਿਆ ਜਾਂਦਾ, ਜਿਹਦੇ ਵਿੱਚ 70,000 ਸਟੂਡੈਂਟ ਜਿਹੜਾ ਐਨਰੋਲ ਆ, ਉਹਨੂੰ ਵੀ ਜਿਹੜਾ ਤਕਰੀਬਨ 5 ਤੋਂ ਲੈ ਕੇ 7.5 ਮਿਲੀਅਨ ਦਾ ਜਿਹੜਾ ਲਾਸ ਆ ਉਹ ਲੱਗਿਆ ਹੋਇਆ। ਸਕੂਲ ਡਿਸਟ੍ਰਿਕਟ ਨੇ ਇੱਕ ਸਟੇਟਮੈਂਟ ਦੇ ਵਿੱਚ ਇਹ ਗੱਲ ਦੱਸੀ ਹੈ। ਜੀ ਇੱਕ ਯੂਨੀਵਰਸਿਟੀ ਤੋਂ ਖਬਰ ਆ ਉਹ ਤੁਹਾਡੇ ਨਾਲ ਸਾਂਝੀ ਕਰਕੇ ਫਿਰ ਆਪਾਂ ਜੋ ਸਟਾਕ ਮਾਰਕੀਟ ਆ ਤੇ ਜਿਹੜੀ ਕਰੰਸੀ ਦਾ ਰੇਟ ਆ ਉਹ ਤੁਹਾਨੂੰ ਦੱਸਾਂਗੇ। ਯੂਨੀਵਰਸਿਟੀ ਦਾ ਇੱਕ ਪੋਰਟੋਲਾ ਵੈਲੀ ਰੋਡ ਦੇ ਵਿੱਚ ਜੋ ਏਰੀਆ ਹੈਗਾ ਆ, ਉੱਥੇ 22 ਦੇ ਕਰੀਬ ਕਾਰਾਂ ਕਿਸੇ ਨੇ ਡੈਮੇਜ ਕਰ ਦਿੱਤੀਆਂ। ਇਹ ਸਟਰ ਕਾਉਂਟੀ ਦੀ ਸ਼ੈਰਿਫ ਡਿਪਾਰਟਮੈਂਟ ਵੱਲੋਂ ਇੱਕ ਨੋਟਿਸ ਆਇਆ, ਜਿਹਦੇ ਮੁਤਾਬਕ ਉਹਨਾਂ ਨੇ ਦੱਸਿਆ ਕਿ ਹੈਪੀ ਪਾਰਕ ਦੇ ਲਾਗੇ ਕੋਈ ਜਿਹੜੇ ਬੇਵਕੂਫ ਲੋਕ ਹੋ ਗਏ, ਉਹਨਾਂ ਨੇ ਜਾ ਕੇ ਲੋਕਾਂ ਦੀਆਂ ਕਾਰਾਂ ਨੂੰ ਟਰੈਸ਼ ਕਰ ਦਿੱਤਾ, ਕਿਸੇ ਦੇ ਉੱਤੇ ਸਪਰੇਅ ਮਾਰ ਦਿੱਤੀ ਤੇ ਕਹਿੰਦੇ ਵੀ ਇੱਕ ਕਾਰ ਦੀ ਐਵਰੇਜ 9 ਤੋਂ ਲੈ ਕੇ $12,000 ਤੱਕ ਦਾ ਜਿਹੜਾ ਡੈਮੇਜ ਹੋ ਸਕਦਾ ਹੈਗਾ ਆ। ਮੈਰੀਆ ਵੈਲਟਰਨ 25 ਸਾਲਾਂ ਦੀ ਰਹਿਣ ਵਾਲੀ ਆ ਉਸ ਏਰੀਏ ਦੇ ਵਿੱਚ। ਕਹਿੰਦੀ ਵੀ ਮੈਂ ਪਹਿਲਾਂ ਕਦੇ ਇਦਾਂ ਦਾ ਨਹੀਂ ਦੇਖਿਆ, ਪਰ ਹੁਣ ਇਹ ਲੋਕਾਂ ਨੇ ਕਾਰਾਂ ਦੇ ਉੱਤੇ ਕੀੜ ਕਰਤਾ, ਉਹਨਾਂ ਨੂੰ ਕਾਰਾਂ ਦੇ ਉੱਤੇ ਕੀ ਦੇ ਨਾਲ ਜਿਹੜੇ ਸਕ੍ਰੈਚ ਪਾ ਦਿੱਤੇ ਹੈਗੇ ਆ ਤੇ ਕਈਆਂ ਦੇ ਜਿਹੜੇ ਆ ਟਾਇਰ ਆ ਉਹ ਵੀ ਸਲੈਸ਼ ਕਰ ਦਿੱਤੇ ਗਏ, ਜਾਣਬੁੱਝ ਕੇ ਜਿਹੜੀ ਸ਼ਰਾਰਤ ਕੀਤੀ ਹੈਗੀ ਆ। ਸੋ ਸਟਰ ਕਾਉਂਟੀ ਦੇ ਸ਼ੈਰਿਫ ਡਿਪਟੀਜ਼ ਇਸ ਮਾਮਲੇ ਨੂੰ ਇਨਵੈਸਟੀਗੇਟ ਕਰ ਰਹੇ ਹੈਗੇ ਆ ਤੇ ਹਜੇ ਤੱਕ ਕੋਈ ਅਰੈਸਟ ਨਹੀਂ ਹੋਈ। ਉਹਨਾਂ ਨੇ ਆਪਣਾ ਨੰਬਰ ਵੀ ਦਿੱਤਾ ਹੈਗਾ 5308227307, ਕਿਉਂਕਿ ਕਈਆਂ ਦੇ ਘਰਾਂ ਦੇ ਅੱਗੇ ਕੈਮਰੇ ਲੱਗੇ ਹੁੰਦੇ ਆ ਤੇ ਜੇ ਕਿਸੇ ਦੇ ਕੋਲ ਕੋਈ ਇਨਫੋਰਮੇਸ਼ਨ ਹੋਵੇ ਤੇ ਤੁਸੀਂ ਪੁਲਿਸ ਨੂੰ ਕੰਟੈਕਟ ਕਰ ਸਕਦੇ ਹੋ। ਜੀ ਤੇ ਹੁਣ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਅੱਜ ਡਾਓ ਜੋਨ ਇੰਡਸਟਰੀਅਲ 0.77% ਅਪ ਗਿਆ, ਕਲੋਜ਼ ਹੋਇਆ 44,828.53 ਦੇ ਉੱਤੇ। S&P ਇੰਡੈਕਸ ਅਪ ਗਿਆ 0.83% ਤੇ ਕਲੋਜ਼ ਹੋਇਆ 6279.35 ਦੇ ਉੱਤੇ। ਨਾਸਡੈਕ ਜੋ ਆ ਉਹ ਅਪ ਗਿਆ 1.02% ਤੇ ਕਲੋਜ਼ ਹੋਇਆ 20,601.10 ਦੇ ਉੱਤੇ। ਜੀ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 36 ਸੈਂਟ ਦੇ ਬਰਾਬਰ, ਇੰਡੀਆ ਦੇ 85 ਰੁਪਏ ਤੇ 48 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 284 ਰੁਪਏ ਤੇ 40 ਪੈਸਿਆਂ ਦੇ ਬਰਾਬਰ ਇੱਕ ਯੂਐਸ ਡਾਲਰ ਦੀ ਕੀਮਤ ਰਹੀ ਹੈ। ਜੀ ਸੋ ਇੱਥੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਨੂੰ ਅਸੀਂ ਸਮਾਪਤ ਕਰਾਂਗੇ। ਸਾਡੇ ਦੋਵਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਹਿਤ, ਸਤਿ ਸ਼੍ਰੀ ਅਕਾਲ। ਪੰਜਾਬੀ DSA ਦੇ ਤੁਸੀਂ ਅੱਗੇ ਸਰਵਣ ਕਰੋਗੇ ਸ਼ਾਮ ਦੇ ਦੀਵਾਨ।